बड़ा व्यू आ रहा है जी। ठीक है जी। ਕਿਸੇ ਨੂੰ ਦੁੱਧ ਟੀਕੇ ਵਾਲਾ ਪਿਲਾਣਾ ਤੇ ਨਾ ਅਸੀਂ ਹਾਏ ਕੀ ਬਾਤ ਹੈ ਨਦੀਮ ਭਾਈ, ਵੈਰੀ ਗੁੱਡ ਹੋ ਗਈ। ਸੋ ਤੇਰੀ ਗੇੜਾ ਲਵਾ ਲਈ ਇੱਕ ਵਾਰੀ, ਪਿਸ਼ਾਬ ਸ਼ੂ ਕਰਨਾ ਹੈ ਤਾਂ ਕਰ ਲੋਗੀ ਨਾਲੇ। ਲਓ ਜੀ ਵੀਰੋ, ਤੇ ਅਸੀਂ ਫਾਈਨਲੀ ਜਨਾਬ ਪਹੁੰਚ ਗਏ ਸਾਹੀਵਾਲ। ਠੀਕ ਹੈ ਜੀ, ਤੇ ਸਾਹੀਵਾਲ ਦੇ ਵਿੱਚ ਸਾਡਾ ਸੂਰਜ ਅੱਜ ਗਰੂਬ ਹੋ ਰਿਹਾ ਜੀ। ਇਹ ਨਦੀਮ ਭਾਈ ਦਾ ਡੇਰਾ ਆ ਗਿਆ। 2 ਸਾਲ ਪਹਿਲੇ ਵੀ ਆਏ ਸੀਗੇ, ਬਾਕੀ ਇਨਸ਼ਾਅੱਲਾ ਹੁਣ ਤੁਹਾਨੂੰ ਉੱਥੇ ਪਹੁੰਚ ਕੇ ਅੰਦਰ ਵਿਜ਼ਿਟ ਕਰਾਉਂਦੇ ਆ ਜਨਾਬ। 2 ਸਾਲਾਂ 'ਚ ਕਿਹੜੀ ਤਬਦੀਲੀ ਆਈ ਹੈ। ਲਓ ਜੀ ਵੀਰੋ, ਫਾਈਨਲੀ ਜਨਾਬ ਅਸੀਂ ਇਹਨਾਂ ਦੇ ਡੇਰੇ ਤੇ ਪਹੁੰਚ ਗਏ। ਠੀਕ ਹੈ, ਕੱਲ ਰਾਤ ਦੇ ਵਲੌਗ ਤੁਸੀਂ ਵੇਖੀ ਹੋਣੀ, ਫੀਮੇਲ ਜਿਹੜੀ ਲਾਈ ਸੀ ਵੀਡੀਓ, ਤੇ ਅੱਜ ਇਹ ਸਵੇਰ ਦੇ ਟਾਈਮ ਜਨਾਬ ਇਹ ਪਹੁੰਚ ਗਈ ਹੈ ਅੱਜ ਸਾਹੀਵਾਲ ਨਦੀਮ ਭਾਈ ਦੇ ਡੇਰੇ ਤੇ। ਚੈੱਕ ਕਰ ਲਓ, ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਸ਼ੌਕ ਵੀ ਕਰਾਣੇ। ਫਿਰ ਗੇੜਾ ਲਵਾ ਲਈ ਇੱਕ ਵਾਰੀ, ਪਿਸ਼ਾਬ ਸ਼ੂ ਕਰਨਾ ਹੈ ਤਾਂ ਕਰ ਲੋਗੀ ਨਾਲੇ। ਠੀਕ ਹੈ ਜੀ, ਆਡੋ ਸ਼ਰੀਫ ਨੂੰ ਪਾ ਦਿੱਤੀ ਆ। ਹਾਂਜੀ अस्सलाम वालेकुम, आज उमर साहब चलिए। अच्छा भी कल एक दोस्त का कमेंट आया यार, एक थोड़ा जिहा स्टाइल है कि थोड़ा जिहा वीडियो शुरू करके ना फेस जो अपना फेस आंदा ना सामने, फिर मैं भी फेस सलाम करदा ना। नहीं जो मेरा फेस सामने आंदा मैं उदों स्टार्ट करदा ना थोड़ा जिहा तरीका का। नहीं तुसी सलाम वाला बुलांदे हो, मैं यार 3-4 मिनट दे व्लॉग तो बाद सलाम बुलांदे। नहीं तुसी कदी भी गौर करके वेख लियो भाई, ਜਦੋਂ मैं अपना फेस ਵਿਖਾਣਾ ਨਾ मैं उदों सलाम तो शुरू करदा ना। हां जी अस्सलाम वालेकुम, गटड़ी आई पई भज के ले के परौणे आए, सलाम ले आवा जरा। ਮਾਸ਼ਾਅੱਲਾ ਜੀ ਵੇਖੋ ਬੜੀ ਰੌਣਕ ਲੱਗ ਗਈ। ਇਹ ਸਾਰਾ ਹੁਣ ਬਣਿਆ। ਤੁਸੀਂ ਇੱਥੇ ਜਦੋਂ ਮੈਂ ਪਹਿਲੇ ਆਇਆ ਸੀਗਾ? ਨਹੀਂ ਉਦੋਂ ਇਹ ਬਾਅਦ ਚ ਬਣ। ਤੁਸੀਂ ਕਦੋਂ ਆਏ ਇੱਥੇ? ਮੈਂ ਹੈਗਾ ਸੀਗਾ, ਪਰ ਮੇਰਾ ਬੜਾ ਭਾਈ ਸੀ। ਤੁਸੀਂ ਹੈਗੇ ਸੀਗੇ ਇੱਥੇ? ਹਾਂ, ਅਸੀਂ ਆਏ ਸੀਗੇ ਆਪਣਾ 2022 ਦੇ ਵਿੱਚ। ਠੀਕ ਹੈ, 2022 ਚ ਉਦੋਂ ਸਿਰਫ ਇਹਨਾਂ ਨੇ ਆਹ ਬਰਾਂਦੇ ਨਵੇਂ ਬਣਾਏ ਸੀਗੇ। ਆਹ ਸਾਰਾ ਲੈਂਟਰ ਪਾ ਕੇ ਜਿਹੜਾ ਬਰਾਂਦਾ ਨਾ, ਉਹ ਵੀ ਮੈਂ ਇਹਨਾਂ ਦਾ ਵਲੌਗ ਬਣਾਇਆ ਸੀ। ਮੱਝਾਂ ਮੁੱਝਾਂ ਰੱਖੀਆਂ ਹੋਈਆਂ ਸੀ। ਹੁਣ ਤੇ ਮਾਸ਼ਾਅੱਲਾ ਤਬਦੀਲੀ ਕਰ ਛੱਡੀ ਹੈ। ਫਾਰਮ ਪ੍ਰੋਪਰ, ਗ੍ਰਿਲਾਂ ਛਿੱਲਾਂ ਹਰ ਸ਼ੈ ਜਿਹੜਾ ਨਿਜ਼ਾਮ ਜਿਹੜਾ ਜੇ ਉਹ ਬਦਲੀ ਬਈ ਹਰ ਸ਼ੈ। ਇੱਥੇ ਕਬੂਤਰ ਰੱਖੇ ਹੁੰਦੇ ਸੀਗੇ। ਹਾਂ ਉਹ ਉੱਪਰ ਆਹ ਕਬੂਤਰਾਂ ਦਾ ਜਾਲ ਸੀ ਉਦੋਂ। ਇੱਥੇ ਨਾ ਉਹ ਬਣੇ ਹੋਏ ਸੀਗੇ, ਨੀਚੇ ਖੁੱਡੇ ਬਣੇ ਸੀ ਕਬੂਤਰਾਂ ਦੇ, ਅੱਗੇ ਜਾਲ ਜੂਲ ਪਏ ਸੀ। ਕਿਉਂਕਿ ਨਦੀਮ ਭਾਈ ਨੂੰ ਇੱਕੋ ਹੀ ਸ਼ੌਕ ਆ ਕਬੂਤਰਾਂ ਦਾ। ਉਦੋਂ ਮੁੰਡੇ ਦੱਸਦੇ ਸੀ ਇਹਨਾਂ ਨੇ ਘਰ ਵੀ ਕਬੂਤਰ ਰੱਖੇ ਹੋਏ, ਇੱਥੇ ਵੀ ਕਬੂਤਰ ਰੱਖੇ ਸੀ। ਆਹ ਸਾਰੇ ਬਰਾਂਦੇ ਸ਼ਾਂਦੇ ਦੇਖਿਆ ਨਾ, ਨਜ਼ਰ ਵੀ ਆ ਰਿਹਾ ਨਾ ਤੁਹਾਨੂੰ ਬਿਲਡਿੰਗ, ਇਸ ਬਿਲਡਿੰਗ ਦੇ ਸਟਰਕਚਰ ਦਾ ਤੇ ਉਹਦਾ ਦੋਨਾਂ ਦਾ ਬੜਾ ਫਰਕ ਆ। ਯਾਨੀ ਇਹ ਹੁਣ ਬਣਿਆ। ਮੱਝਾਂ ਵੀ ਇਹਨਾਂ ਨੇ ਹੁਣ ਮਾਸ਼ਾਅੱਲਾ ਜ਼ਿਆਦਾ ਕਰ ਲਈਆਂ ਨੇ। ਉਦੋਂ ਇਹਨਾਂ ਕੋਲ 8-10 ਮੱਝਾਂ ਸੀਗੀਆਂ, ਉਧਰਲੀ ਸਾਈਡ ਤੇ ਬੰਨੀਆਂ ਸੀ ਪ੍ਰੋਪਰ, ਅੰਦਰ ਪੱਖੇ ਛੱਕੇ ਲੱਗੇ ਸੀ। ਉਹਦਾ ਵੀ ਮੈਂ ਵਲੌਗ ਮੁਕੰਮਲ ਬਣਾ ਕੇ ਜਿਹੜਾ ਪੰਜਾਬੀ ਸ਼ੌਕ ਮਾਰ ਪੁਰਾਣਾ ਚੈਨਲ ਨਹੀਂ ਜਿਹੜਾ ਕੱਲਾ ਪੰਜਾਬੀ ਸ਼ੌਕ ਸੀ, ਉਹਦੇ ਉੱਪਰ ਮੈਂ ਵਲੌਗ ਅਪਲੋਡ ਕੀਤਾ ਸੀਗਾ। ਉਧਰ ਸਾਰੀਆਂ ਮੱਝਾਂ ਬੰਨੀਆਂ ਸੀ। ਹੁਣ ਮਾਸ਼ਾਅੱਲਾ ਆ ਗਿਆ ਆਪਣਾ ਉਹ ਬਦਲ ਗਈ ਹਰ ਸ਼ੈ। ਹਾਂ ਇੱਥੇ ਇਹਨਾਂ ਨੇ ਕਬੂਤਰ ਰੱਖੇ ਹੁੰਦੇ ਸੀ ਨਾ, ਹੁਣ ਉਹ ਕਬੂਤਰਾਂ ਦਾ ਜਾਲ ਛਾਲ ਜਿਹੜਾ ਇਹਨਾਂ ਦਾ ਉੱਪਰ ਸ਼ਿਫਟ ਹੋ ਗਿਆ ਸਾਰਾ। ਮੈਂ ਹੀ ਦੇ ਕੇ ਗਿਆ ਸੀਗਾ ਬੱਕਰਵਾਲ ਤੇ ਮੈਨੂੰ ਪਈ ਜਾਂਦਾ। ਦੱਸੋ ਯਾਰ, ਹੈ ਉਹ ਬਸ ਕਰ ਜਾ। ਉਦੋਂ ਇੱਥੇ ਬੰਦਿਆਂ ਦੀ ਮੱਝਾਂ ਦੀ ਬੈਕ ਸਾਈਡ ਤੇ। ਇਹ ਵੀ ਮੈਂ ਹੀ ਦੇ ਕੇ ਗਿਆ ਸੀ। ਇਹ ਨਿੱਕਾ ਜਿਹਾ ਸੀ ਉਦੋਂ, ਮੈਨੂੰ ਹੀ ਪਈ ਜਾਂਦਾ। ਵੇਖ ਲੈ ਇਧਰ ਮਾਰ ਵੇਖਿਆ ਪਛਾਣਦਾ ਕਿ ਨਹੀਂ? ਨਾ ਦਬਕੋ ਨਾ ਪੈਣ ਦੇ ਸਗੋਂ ਪੈਣ ਤੇ ਥੋੜਾ ਜਿਆਦਾ ਤੇਰਾ ਹੌਸਲਾ ਬੁਲੰਦ ਹੋਵੇ। ਯਾਰ ਇਹਦਾ ਪਤਾ ਨਹੀਂ ਮੈਂ ਕੀ ਨਾਂ ਰੱਖਿਆ ਸੀ, ਜੈਕ ਰੱਖਿਆ ਸੀ ਕਿ ਕੀ ਨਾਂ ਰੱਖਿਆ, ਮੈਨੂੰ ਤਾਂ ਮੈਨੂੰ ਤਾਂ ਨਾਮ ਹੀ ਹੁਣ ਭੁੱਲ ਗਿਆ। ਪਤਾ ਨਹੀਂ ਕੀ ਨਾਂ ਰੱਖਿਆ ਸੀ ਇਹਦਾ। ਹਾਂ ਲਓ ਜੀ, 2 ਸਾਲ ਬਾਅਦ ਜਾ ਕੇ ਮੈਂ ਵੇਖਿਆ ਜੀ। ਤੇ ਇਹਨਾਂ ਨੂੰ ਪੁੱਛਦੇ ਕੋਈ ਰਾਖੀ ਰੁਖੀ ਵੀ ਕਰਦਾ ਕਿ ਦੱਸਿਆ ਨਾ, ਪੱਕੇ ਚੱਕੇ ਲੱਗੇ ਹੋਇਆ ਦੇਖੋ ਪ੍ਰੋਪਰ ਹਰ ਸ਼ਾਇਦ ਨਾ। ਇਹ ਸਾਰੀ ਉਦੋਂ ਮੈਂ ਇਹਨਾਂ ਦੀ ਵੀਡੀਓ ਬਣਾਈ ਸੀਗੀ। ਆਹ ਗ੍ਰਿਲਾਂ ਸ਼ਿੱਲਾਂ ਉਦੋਂ ਨਹੀਂ ਸੀ ਲੱਗੀਆਂ ਹੋਈਆਂ, ਆ ਵੀ ਗ੍ਰਿਲਾਂ ਨਹੀਂ ਸੀ ਹੈਗੀਆਂ। ਬਸ ਆਹੀ ਇੱਥੇ ਮੰਜਾ ਛਿੰਜਾ ਪਿਆ ਸੀ, ਬਹਿਣ ਸ਼ਹਿਣ ਦਾ ਨਿਜ਼ਾਮ ਸੀਗਾ। ਤੇ 2 ਸਾਲ 'ਚ ਵੇਲਾ ਕਿੰਨੀ ਤਬਦੀਲੀ ਆ ਗਈ ਹੈ ਨਾ। ਆਹ ਵੇਖੋ ਜੀ ਬੱਕਰਵਾਲ। ਠੀਕ ਹੈ ਜੀ, ਉਹਨੇ ਦੱਸਿਆ ਕਿ ਉਪਰਾ ਬੰਦਾ ਆਇਆ। ਇਹ ਉਦੋਂ ਸੀ ਤਕਰੀਬਨ 4 ਕੁ ਮਹੀਨੇ ਦਾ ਸੀਗਾ। ਇਹ ਵੀ ਪੰਜਾਬੀ ਸ਼ੌਕ ਚੈਨਲ ਤੇ ਵੀਡੀਓ ਲੱਗੀਆਂ ਹੋਈਆਂ ਸੀ ਮੇਰੀਆਂ, ਜੇ ਕਿਸੇ ਨੇ ਪਹਿਲੇ ਵੇਖਿਆ ਹੋਵੇ ਤੇ। ਇਹਨੂੰ ਵੇਖਣ ਦੇ ਚਾਹ ਤੇ ਗੱਡੀ ਭਜਾ ਕੇ ਟਾਈਮ ਨਾਲ ਪਹੁੰਚ ਜਾਏਗਾ, ਦਿਨੇ ਪਹੁੰਚ ਜਾਈਏ, ਮੁੜ ਕੇ ਹਨੇਰਾ ਨਾ ਹੋ ਜਾਵੇ। ਹੈਂ ਉਹ ਵੇਖੋ ਮਾਰ ਨੂੰ ਮਾਰ ਪਰੇ ਵੀ ਗਰੇਲਾ ਲਵੀਂ ਜਰਾ, ਉਹ ਥੋੜਾ ਅੱਗੇ ਵੀ ਬੋਲ ਕੇ ਦੱਸਦਾ ਕਿ ਬੁਰਾ ਆਇਆ ਹਜੇ। ਠੀਕ ਹੈ, ਪੂਰਾ ਕਰੰਟ ਹੈ। ਰਾਤ ਨੂੰ ਖੁੱਲਾ ਛੱਡ ਦਿੰਦੇ, ਦਿਨੇ ਬੰਨ ਦਿੰਦੇ ਹੈਗੇ। ਹਾਂ ਉਹ ਭਾਈ ਪੂਰਾ ਨੂੰ ਦੱਸਿਆ ਕਿ ਵੇਲੇ ਕੋਪਰੇ ਬੰਦੇ ਆਏ ਆ। ਹਾਂਜੀ ਇਹਦੀ ਵੀਡੀਓ ਬਣਾਣੀ ਸੀ ਮੈਂ, ਤਾਂ ਗੱਡੀ ਤੇਜ਼ ਭਜਾ ਕੇ ਲਿਆ। ਤੁਸੀਂ ਕਿਹਾ ਨਾ ਗੱਡੀ ਜਿਹੜਾ ਨਿਕਲੀ ਕੁੱਤਾ ਪੈ ਨਾ ਇਹਦੀ। ਨਹੀਂ ਉਹ ਡੱਗ ਜੇ ਬਾਹਰ ਫਿਰਦੇ ਸੀ ਨਾ, ਕੀ ਪਤਾ ਹੁੰਦਾ ਜਾਨਵਰ ਦਾ ਕਿਦੋਂ ਓਪਰਾ ਕਰ ਜੇ। ਕਈ ਦਿਨ ਗੱਡੀਆਂ ਜਾਨਵਰ ਪੈ ਜਾਂਦੇ ਆ। ਉਹ ਮੈਂ ਫਿਰ ਸੈਂਸ ਚ ਕਿਹਾ ਸੀ, ਮੈਂ ਕਿਹਾ ਹਲੇ ਬਾਹਰ ਨਾ ਭਾਈ ਪੂਰਾ ਨਾ ਛੋੜ ਮਾਰ ਸਾਹਿਬ। ਇਹਨੂੰ ਵੇਖਣ ਦੀ ਖਾਤਰ ਦੋਸਤ ਦੀ ਬੜੀ ਸਪੀਡ ਨਾਲ ਗੱਡੀ ਭਜਾਈ। ਮੈਂ ਕਿਹਾ ਮੁੜ ਕੇ ਸ਼ਾਮ ਹੋ ਜਾਣੀ, ਹਨੇਰਾ ਹੋ ਜਾਣਾ ਜੇ ਤੇ ਫਿਰ ਸਵਾਦ ਨਹੀਂ ਆਉਣਾ ਹੈਗਾ। ਠੀਕ ਹੈ,
ਅਸੀਂ ਉਹ ਬੜੀ ਤੇਜ਼ ਗੱਡੀ ਭਰਾ ਕੇ ਜਨਾਬ ਪਹੁੰਚੇ ਇੱਥੇ ਹੁਣ। ਲਓ ਜੀ ਮਾਸ਼ਾਅੱਲਾ ਨਾ ਜਾਨਵਰ ਸਾਰੇ ਚੋਲੇ ਵਾਲੇ ਇਹ ਚੋਣੇ ਵਾਲੇ ਹੁਣ ਸਟਾਰਟ ਕੀਤੀ ਚਵਾਈ। ਕਿੰਨੇ ਵਜੇ ਚੋਨੇ ਤੁਸੀਂ? 5 ਵਜੇ ਸਟਾਰਟ ਕੀਤੀ। ਅੱਛਾ ਲਓ ਜੀ ਮਾਸ਼ਾਅੱਲਾ ਹੁਣ ਜਾਨਵਰ ਕੁਛ ਅੱਧੀਆਂ ਕੋ ਚੋਲੀਆਂ ਤੇ ਅੱਧੀਆਂ ਚੋਣੇ ਵਾਲੀਆਂ ਸਾਰੀਆਂ ਬੱਚੇ ਤੇ ਚੋਨੇ ਆ ਕਿ ਟੀਕਾ ਛਿੱਕੇ ਵਾਲਾ ਬੱਚਿਆਂ ਵਾਲੀਆਂ ਨਾ ਜ਼ਬਰਦਸਤ। ਆਹ ਗੱਲ ਬਹੁਤ ਅੱਛੀ ਲੱਗੀ ਨਾ ਕਿ ਟੀਕਾ ਛਿੱਕਾ ਸਿਸਟਮ ਮਾਰ ਟੀਕਾ ਸਿਸਟਮ ਕੋਈ ਨਹੀਂ ਨਾ ਬੱਚੇ ਰੱਖੇ ਦੇ ਲਾ ਬੱਚਿਆਂ ਦੇ ਝੋਣਾ ਨਾ 8 ਨਹੀਂ ਮਿਲਦੀ 10 ਦਿਨ ਨਹੀਂ ਮਿਲਦੀ ਟੀਕਾ ਨਹੀਂ ਲਾਈ ਟੀਕਾ ਨਹੀਂ ਲਾਉਣਾ। ਕੀ ਬਾਤ ਉਹਨਾਂ ਨੇ ਕਿਹਾ ਕਿਸੇ ਨੂੰ ਦੁੱਧ ਟੀਕੇ ਵਾਲਾ ਪਿਲਾਣਾ ਤੇ ਨਾ ਅਸੀਂ ਹਾਏ ਕੀ ਬਾਤ ਹੈ ਨਦੀਮ ਭਾਈ ਵੈਰੀ ਗੁੱਡ ਹੋ ਗਈ ਸੋਚ ਹੈ ਨਾ ਬੰਦੇ ਦੀ ਆਪਣੀ ਹੋਵੇ ਤੇ ਬੰਦਾ ਉਹ ਕਹਿੰਦੇ नहीं जो अपने लिए सोचा समझते हो वो अपने दोस्त के लिए या मुसलमान भाई के लिए वही सोचो ठीक है। ਤੇ ਆ ਗਾਈ ਕਹਿੰਦੇ ਗਾਈਆਂ ਨਾਲ ਸੈਕਸ਼ਨ ਲੈਦਾ ਕੀਤਾ ਮੇਰੇ ਖਲੇ ਇਧਰ ਗਾਂ ਉਹ ਪਿੱਛੇ ਵੀ ਜਿਹੜੀਆਂ ਨੇ ਉਹ ਵੀ ਗਾਈਆਂ ਨੇ। ਇਹ ਬੰਨੀਆਂ ਕਾਤੋਂ ਹੋਈਆਂ ਖੁੱਲੀਆਂ ਨਹੀਂ ਛੱਡਦੇ ਇੱਥੇ? ਨਹੀਂ ਆ ਹੁਣ ਧਾਰਾਂ ਕੱਢੀਆਂ ਤੇ ਤਾਂ ਕਰਕੇ ਬੱਦੀਆਂ ਜਿਹੜੇ ਧਾਰਾਂ ਕੱਢ ਲੈਣੀਆਂ ਫਿਰ ਇਹ ਵੀ ਖੁੱਲੀਆਂ ਛੱਡ ਦੇਣੀਆਂ ਹੈਗੀਆਂ ਸਾਰਾ ਰਾਤ ਦਿਨ ਖੁੱਲੀਆਂ ਹੀ ਨੇ ਫਿਰ? ਰਾਤ ਦਿਨ ਅੱਛਾ ਸਿਰਫ ਉਹਨਾਂ ਨੇ ਬੰਨੀਆਂ ਨੇ ਉਹਨਾਂ ਨੂੰ ਚੋਣ ਵਾਸਤੇ ਤੇ ਇਹਨੂੰ ਵੰਡਾ ਛੰਡਾ ਪਾ ਕੇ ਲੱਗੇ ਆ ਜੀ ਚੋਣ ਕਿਉਂਕਿ ਹੱਥ ਨਾਲ ਗਾਵਾਂ ਚੋਣੀਆਂ ਬਹੁਤ ਮੁਸ਼ਕਿਲ ਹੁੰਦੀਆਂ ਆ। ਜਿਹੜਾ ਕਿਹੜਾ ਬੰਦਾ ਬੈਠਾ ਭਲਵਾਨ ਆ ਵੀ ਬੈਠਾ ਥੱਲੇ ਐਨ ਮੂੰਹ ਕਰੀ ਮਾੜਾ ਜਰਾ ਆ ਨਦੀਮ ਭਾਈ ਵੇਖ ਲੋ ਲੱਗਾ ਚੋਣ ਬੰਦਾ ਤੁਹਾਡਾ ਹੈ ਲੱਗਾ ਤਾਰ ਬਾਹਰ ਨਾ ਛੱਡੀ ਜਾ ਦੁੱਧ ਦੇ ਲੈ ਦੱਸੋ ਜੀ ਬੰਦਾ ਮੇਰੇ ਵਰਗਾ ਲੱਗਦਾ ਜਦੋਂ ਮੈਂ ਗਾਂ ਚਾਹੁੰਦਾ ਨਾ ਗਾਂ ਇੰਜਾਂ ਝੁਲਦੀ ਹੁੰਦੀ ਮੈਂ ਥਣ ਫੜ ਕੇ ਤੂੰ ਆ ਤੂੰ ਖਿੱਚੀ ਜਾਣੇ। ਲੋ ਜੀ ਜ਼ਬਰਦਸਤ ਕੰਮ ਹੋ ਗਿਆ ਪੂਲ ਆ ਗਿਆ ਇਹ ਮੱਝਾਂ ਵਾਸਤੇ ਠੀਕ ਹੈ ਬਾਹਰ ਇਹ ਵੀ ਆਪਣੀ ਜ਼ਮੀਨ ਹੀ ਨਾ ਸਾਰੀ ਜਿਹੜੇ ਪਿੱਛੇ ਬਣਾਇਆ ਨਾ ਸਾਰਾ ਰੱਖਦਾ ਹਨਾ ਹਾਂ। ਔਰ ਉਹਨਾਂ ਨੇ ਡੇਰਾ ਉਦੋਂ ਮੈਨੂੰ ਪਤਾ 2022 ਚ ਇਹਨਾਂ ਨਵਾਂ ਜਦੋਂ ਬਣਾਇਆ ਸੀ ਨਾ ਉਦੋਂ ਅਸੀਂ ਆਏ ਸੀਗੇ। ਕਿੰਨੇ ਫੁੱਟ ਦੇ ਮਾਰ ਦੇ ਕਿ ਨਹਾਉਣੇ ਵਾਲਾ ਲਈ ਹੈਗਾ ਫੁੱਟ ਫੱਟ ਨਾ ਪਹੁੰਚਿਆ। ਆਹੋ ਹਾਂਜੀ ਯਾਨੀ ਬੰਦੇ ਜਿਹਨਾਂ ਰੇਡ ਬਣੀ ਹੋਈ ਹੈ ਕਿ ਸੀੜੀਆਂ ਬਣੀਆਂ ਨਾ ਰੇਡ ਜੀ ਬਣੀ ਨਹੀਂ ਰੈਂਪ ਜਿਹਾ ਬਣਿਆ ਹੋਣਾ ਫਿਰ ਸਲਿੱਪ ਹੁੰਦੀਆਂ ਯਾਰ ਮੈਨੂੰ ਸ਼ੱਕ ਪੈਂਦਾ ਇਹ ਢੇਰੇ ਦੇ ਮਿਕਸ ਕਰਦੇ ਤੁਸੀਂ ਕੀ ਇਹਦਾ ਪਾਣੀ ਅੱਗੇ ਜ਼ਮੀਨਾਂ ਨੂੰ ਲਾਉਂਦੇ ਆ ਫਿਰ ਇਹਦਾ ਪਾਣੀ ਉਹਦੇ ਨਾਲ ਕੱਢ ਦਈਦਾ ਵਾ ਜਨਰੇਟਰ ਨਾਲ ਅੱਗੇ ਖਾ ਲਿਆ ਅੱਜ ਫਸਲਾਂ ਨੂੰ ਲੱਗ ਜਾਂਦੇ ਫਸਲਾਂ ਨੂੰ ਲੱਗ ਤੈਨੂੰ ਪਾਉਨੇ ਕਿੱਦਾਂ ਪਾਣੀ ਫਿਰ ਇਹਨੂੰ ਤਾਜ਼ਾ ਭਰਦੇ ਕਿੱਦਾਂ ਇਹਨੂੰ ਪਾਣੀ ਫਿਰ ਉਹ ਟੂਲ ਚ ਲਾ ਲਈਦਾ ਟੂਲ ਦਾ ਪਾਣੀ ਖਿੱਚਦਾ ਟੂਲ ਕਿੱਧਰ ਲੱਗਾ ਹੋਇਆ? ਟੂਲ ਉਹ ਪਿੱਛੇ ਲੱਗਾ ਉੱਥੋਂ ਪਾਣੀ ਇੱਧਰ ਆਉਂਦਾ ਵਾ। ਅੱਛਾ ਖਾਲਿਆਂ ਦੇ ਜ਼ਰੀਏ ਇੱਧਰ ਪਾਣੀ ਆਂਦਾ ਇਹਨੂੰ ਭਰ ਲੈਂਦੇ ਹੈਗੇ ਮੱਝਾਂ ਦੇ ਨਹਾਉਣ ਵਾਸਤੇ। ਲਓ ਜੀ ਮੱਝਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਪਾਣੀ ਤੇ ਚਿੱਕੜ ਬਸ ਨਹਾਉਣ ਨੂੰ ਹੋਵੇ ਨਹਾਉਣ ਨੂੰ ਹੋਵੇ ਤੇ ਚਿੱਕੜ 'ਚ ਲੱਟਣ ਨੂੰ ਹੋਵੇ ਬਸ ਉਹਨਾਂ ਨੂੰ ਇਹ ਚੀਜ਼ਾਂ ਚਾਹੀਦੀਆਂ। ਆਹ ਜਗ੍ਹਾ ਸਾਰਾ ਇੰਨਾ ਪਲਾਟ ਸਿਰਫ ਢੇਰ ਵਾਸਤੇ ਛੱਡਿਆ ਤੁਸੀਂ ਇਦਾਂ ਹੀ? ਹਾਂਜੀ ਹਾਂ ਇੱਥੋਂ ਚੱਕ ਕੇ ਸਿੱਧਾ ਫਿਰ ਖੇਤਾਂ ਖੂਤਾਂ ਦੇ ਵਿੱਚ। ਇਹ ਵੇਖੋ ਜ਼ਰਾ ਦੀਵਾਰ ਦੀ ਕਾਸੀ ਕਿਸੇ ਤਰੀਕੇ ਨਾਲ ਕੱਚੀ ਦੀਵਾਰ ਬਣਾਈ ਹੋਈ ਹੈ। ਇਹ ਕਹਿੰਦਾ ਆ ਇਹ ਹੈਗਾ ਵਾ ਮੁੰਡਾ ਹੈਗਾ ਇਹਨਾਂ ਨੇ ਕੀ ਰੱਖਿਆ ਇੱਥੇ? ਇਹਨਾਂ ਦੇ ਜਾਨਵਰ ਹੈਗੇ ਗਾਂ ਮੱਝਾਂ ਰੱਖੀਆਂ ਹੋਈਆਂ ਨਹੀਂ ਇਹਨਾਂ ਦੀ ਮੱਝਾਂ ਇਹਨਾਂ ਦਾ ਇੱਕ ਰੋਲਾ ਹੁੰਦਾ ਕੱਚੀਆਂ ਦੀਵਾਰਾਂ ਦਾ ਥੱਲੋਂ ਸੇਕ ਖਾ ਜਾਂਦੀ ਬਾਰ-ਬਾਰ ਉਹ ਤਾਂ ਬਾਕੀ ਛੜ ਸੋਹਣੀ ਕਿੰਨੀ ਲੱਗ ਰਹੀ ਲੈਵਲ 'ਚ ਵੇਖ ਕਿੰਨੀ ਬਣੀ ਦੂਰੋਂ ਹੈ। ਹਾਲਾਂਕਿ ਪੱਕੀਆਂ ਦੀਵਾਰਾਂ ਵੀ ਨਜ਼ਰ ਆ ਰਹੀਆਂ ਨੇ ਦੂਰੋਂ ਬੜਾ ਲਓ ਕੱਚੇ ਘਰ ਦੀ ਤੇ ਕੱਚੀਆਂ ਦੀਵਾਰਾਂ ਦੀ ਕਿਆ ਹੀ ਬਾਤ ਹੈ। ਇਹ ਮੇਰੇ ਖਿਆਲ ਪਠਾਨ ਬਣਾਉਂਦੇ ਹੋਣੇ ਉੱਚੋ ਚੌੜੀ ਵੀ ਬੜੀ ਹੋਣੀ ਹੈ ਦੀਵਾਰ ਇੱਕੋ ਲੈਵਲ ਦੀ ਵੇਖੋ ਉਹਨੇ ਬਣਾਈ ਹੋਈ ਬੜੇ ਖੂਬਸੂਰਤ ਲੱਗ ਰਿਹਾ ਦੂਸਰਾ। ਹੁਣ ਅੱਜ ਕੱਲ ਇਹ ਵੀ ਟ੍ਰੈਂਡ ਚੱਲ ਰਿਹਾ ਕਿ ਪੱਕੀ ਦੀਵਾਰ ਦੇ ਉੱਤੇ ਲਿਪ ਦਿੰਦੇ ਹਾਂ। ਉਹ ਜੀ ਵੀਰੋ ਆ ਨਾ ਢੇਰ ਵੇਖਦਾ ਅਜੇ ਠੀਕ ਆ ਇਹ ਹੁਣ ਕਿ ਸਾਡੇ ਇਹ ਅਮਾਰ ਤੈਨੂੰ ਪਤਾ ਕਿ ਨਹੀਂ ਸਾਡੇ ਜਿਹੜਾ ਪਿੰਡ ਆ ਨਾ ਖੁਸ਼ਾਬ ਵਾਲੀ ਸਾਈਡ ਤੇ ਉੱਥੇ ਜਾਨੀ ਅਸੀਂ ਚਕਾਣਾ ਵਾ ਨਾ ਯਾਨੀ ਸਾਨੂੰ ਉੱਥੇ ਕਿਸੇ ਨੂੰ ਜ਼ਰੂਰਤ ਆ ਨੇ ਕਹਿਣਾ ਸਾਨੂੰ ਲੈਣਾ ਉਹਨੇ ਇੱਥੋਂ ਟਰਾਲੀ ਭਰੀ ਆ ਤੇ ਸਾਡੇ ਉਧਰ ਢੇਰ ਵਾਲੇ ਘਰ ਵਾਲੇ ਪੈਸੇ ਲੈਂਦੇ ਆ ਤੇ ਜਿੱਥੇ ਅਸੀਂ ਰਹਿੰਦੇ ਆ ਫੈਸਲਾਬਾਦ ਸਾਡੇ ਇੱਥੇ ਰਿਵਾਜ ਆ ਅਸੀਂ ਫ੍ਰੀ ਚਕਾਈਦਾ ਸੀ ਕਿਹੜਾ ਤੁਹਾਡੀ ਮਿਹਰਬਾਨੀ ਚੱਕ ਕੇ ਲਾ ਜਾਓ ਸਫਾਈ ਹੋਵੇ ਖਲਾਰਾ ਚੱਕੋ ਫਿਰ ਇਹ ਪੈਸੇ ਟਰਾਲੇ ਵਾਲੇ ਉਹਨਾਂ ਕੋਲ ਲੈਂਦੇ ਆ ਘਰਾਂ ਲੈ ਕੋ ਜਾਂ ਜ਼ਮੀਨ ਵਾਲੇ ਕੋਲੋਂ ਨਾ ਉਹਦੇ ਕੋਲ 3000 4000 5000 ਜਿਹੜਾ ਟਰਾਲੀ ਦਾ ਲੈ ਕੇ ਉਹਦੇ ਖੇਤਾਂ 'ਚ ਛੱਡਦੇ ਤੇ ਸਾਡੇ ਪਿੰਡ ਨਾਲ ਘਰਾਂ ਵਾਲੇ ਚਕਾਉਂਦੇ ਆ ਯਾਨੀ ਜੇ ਇੱਥੋਂ ਮੁੱਲ ਚਕਾਇਆ ਜਾਵੇ ਤੇ ਹਜ਼ਾਰਾਂ ਰੁਪਈਆਂ ਦਾ ਢੇਰ ਹੈ ਸੋਨਾ ਵੀ ਵਿਕਦਾ ਟਰਾਲੀ ਵਾਲਿਆਂ ਨੇ ਵੱਖਰਾ ਲੈਣਾ ਹਾਂਜੀ ਟਰਾਲੀ ਵਾਲਿਆਂ ਦੇ ਆਪਣੇ ਪੈਸੇ ਲੈਣੇ ਹੁੰਦੇ ਨਾ ਮਜ਼ਦੂਰੀ ਉਹਨਾਂ ਲੱਦ ਕੇ ਲਿਜਾ ਕੇ ਸੁੱਟਣਾ ਜਿਹੜਾ ਸਾਰਾ ਨਾਮ ਕਰਨਾ ਹੁੰਦਾ ਉਹਨਾਂ ਨੇ। ਫਿਰ ਆ ਬੜਾ ਓਪਨ ਮਾਲ ਬੜਾ ਜ਼ਬਰਦਸਤ ਪਿੰਡਰ ਦਾ ਡੇਰਾ ਯਾਦ ਆ ਗਿਆ ਨਾ ਟਿਕਟੋਕਰ ਵਕਾਰ ਪਿੰਡ ਅਸਲ ਇਹਨਾਂ ਨੇ ਬਣਾਇਆ ਬੜੇ ਤਰੀਕੇ ਦੇ ਨਾਲ ਨਾ ਦੇਖ ਪਿੱਛੇ ਵੀ ਜਗ੍ਹਾ ਹੈਗੀ ਅੰਦਰ ਚੱਲ ਜਾਣ ਬਾਹਰ ਆ ਜਾਣ ਜਿਸ ਤਰ੍ਹਾਂ ਲੋਕਾਂ ਨੇ ਘੋੜਿਆਂ ਦੇ ਨਹੀਂ ਬਣਾਏ ਹੁੰਦੇ ਅਸਤਬਲ ਜੇ ਟੈਪ ਕਿ ਉਹ ਦੋਸਤੋ ਅੰਦਰ ਆ ਜਾਂਦੇ ਬਾਹਰ ਚੱਲ ਜਾਂਦੇ ਸਾਰਾ ਨਿਜ਼ਾਮ ਉਹ ਚੀਜ਼ ਆ ਮੱਝਾਂ ਆਪਣੀ ਮਰਜ਼ੀ ਨਾਲ ਬਾਹਰ ਆਣਾ ਅੰਦਰ ਜਾਣ ਹੋ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ। ਇਹ ਵੰਡਾ ਖਾਲ ਮੱਕੀ ਦੀ ਪਰ ਮੱਕੀ ਦੀ ਖਾਲ ਹੀ ਹੈ ਨਾ ਹਨਾ ਮੱਕੀ ਦੀ ਖਾਲ ਬੜੀ ਅੱਛੀ ਜਾਨਵਰ ਨੂੰ ਫਲਾਂਦੀ ਤੇ ਬਣਾਉਂਦੀ ਬੜਾ ਹੈ। ਲਓ ਜੀ ਵੀਰੋ ਡਰੋਨ ਤੇ ਸਾਡੇ ਕੋਲ ਹੈ ਨਹੀਂ ਗਾ ਬਰਲਾ ਤਾਂ ਅਸੀਂ ਤੁਹਾਨੂੰ ਡਰੋਨ ਵਾਲਾ ਸੀਨ ਇੰਜੋਏ ਕਰਾਉਣ ਲੱਗ ਗਏ ਮੈਂ ਕਿਹਾ ਉੱਪਰੋਂ ਜਾ ਕੇ ਬਣਾਉਂਦੇ ਆ ਜੋ ਅਸੀਂ ਦੇਖਾਂਗੇ ਤੁਹਾਨੂੰ ਉਹ ਵੀ ਤੁਹਾਨੂੰ ਵੀ ਵਿਖਾਵਾਂਗੇ ਕਿਉਂਕਿ ਉੱਪਰੋਂ ਜ਼ਰਾ ਨਜ਼ਾਰਾ ਹੀ ਮੈਂ ਕਹਿੰਦਾ ਹੋ ਰਿਹਾ ਵੇਖੋ ਜ਼ਰਾ ਠੀਕ ਹੈ ਤੇ ਪੂਰੀ ਡਰੋਨ ਵਾਲੀ ਲੁੱਕ ਆ ਰਹੀ ਵੇਖੋ ਹਰ ਸ਼ਾਇਦ ਜਿਹੜੀ ਹੈ ਨਾ ਕੈਮਰੇ 'ਚ ਕੈਚ ਹੋ ਰਹੀ ਮਾਰ ਬੜਾ ਵਿਊ ਆ ਰਿਹਾ ਜਿੱਥੇ ਹੈ ਮੈਂ ਥੋੜਾ ਭਲਾ ਕਿਉਂ ਪਿੱਛੇ ਆ ਮੈਂ ਭਾਜੀ ਇਸ ਕਰਕੇ ਪਿੱਛੇ ਕਿ ਮੈਂ ਨਹੀਂ ਮੇਰਾ ਧਿਆਨ ਆ ਕੈਮਰੇ ਵਿੱਚ ਆਹ ਸ਼ੇਡ ਦੇ ਵਿੱਚ ਕੱਟ ਜੇ ਵੀ ਲੱਗੇ ਹੋਏ ਭਾਈ ਬਿਹਤਰ ਇਹੀ ਹੈ ਕਿ ਬਚੋ ਜਿੰਨਾ ਬਚ ਸਕਦਾ ਤਾਰ ਨੂੰ ਵੀ ਕੱਟ ਲੱਗੇ ਉਹਨਾਂ ਤੋਂ ਵੀ ਬਚੀ ਪੂਰਾ ਵਿਊ ਇੱਥੇ ਮਸਲਾ ਸਹੀ ਨਜ਼ਰ ਆ ਰਿਹਾ। ਲਓ ਇਹ ਨਦੀਮ ਭਾਈ
ਅੱਜ ਤੁਹਾਡਾ ਡੇਰਾ ਵੀ ਜਨਾਬ ਵੇਖੋ ਹਰ ਐਂਗਲ ਨਾਲ ਹਰ ਤਰੀਕੇ ਨਾਲ ਹੀ ਜਨਾਬ ਵਾਲੀ ਵੀਰਾਂ ਨੂੰ ਸ਼ੌਕ ਕਰਾ ਦਿੱਤਾ ਜੀ। ਠੀਕ ਹੈ ਤੇ ਮਾਸ਼ਾਅੱਲਾ ਬੜੀ ਖੁਸ਼ੀ ਹੋਈ। ਪਹਿਲੇ ਆਇਆ ਸੀਗਾ ਉਹ ਸਾਰਾ ਜਿਹੜਾ ਉਹ ਜਾਲ ਪਿਆ ਹੋਇਆ, ਉਦੋਂ ਉੱਥੇ ਸਾਰੇ ਉਹਨਾਂ ਨੇ ਕਬੂਤਰਾਂ ਦੇ ਜਾਲ ਬਣਾਏ ਸੀ, ਉਹ ਸੈਕਸ਼ਨ ਸਾਰੇ ਉਹਨਾਂ ਨੇ ਕਬੂਤਰ ਰੱਖੇ ਹੋਏ ਉੱਪਰ ਤੇ ਬੜਾ ਪਿਆਰਾ ਹੀ ਵਿਊ ਆ ਰਿਹਾ ਜੀ। ਠੀਕ ਹੈ ਉਸ ਕਾਰਨ ਤੋਂ ਜਾ ਕੇ ਤੁਹਾਨੂੰ ਆਹ ਸੀਨ ਵੀ ਚੈੱਕ ਕਰਾਣੇ ਤੇ ਆ ਇਹਨਾਂ ਨੇ ਕੈਮਰੇ ਲਾਏ ਹੋਏ ਜਿਹੜੇ ਇਹਨਾਂ ਨੇ ਉਦੋਂ ਜਦੋਂ ਅਸੀਂ ਆਏ ਸੀਗੇ ਉਦੋਂ ਹੀ ਸਾਨੂੰ ਕੈਮਰਿਆਂ 'ਚ ਵੇਖ ਕੇ ਫੋਨ ਆ ਗਿਆ ਸੀ। ਹਾਂਜੀ ਡੇਰੇ ਤੁਸੀਂ ਗਏ ਸੀ ਗੁਲਟੇਜ ਜਦੋਂ ਤੁਹਾਨੂੰ ਪੈ ਗਿਆ ਸੀ ਉਹ ਹਾਂ ਉਹਨਾਂ ਵੀ ਲਾਏ ਸੀਗੇ ਕੈਮਰੇ, ਮੈਂ ਉਹ ਮੀਆਂ ਤੇ ਜਮਲ ਆਪਣਾ ਨੇ ਆਪਣਾ ਹਾਫਜ਼ਾਬਾਦ ਤੇ ਜਮਲ ਭਾਈ ਉਹਨਾਂ ਦੇ ਨੇ, ਉਹ ਉਹਨਾਂ ਦਾ ਡੇਰਾ। ਤੇ ਆ ਵੇਖ ਇਹਨਾਂ ਲਾਏ ਹੋਏ ਨਾ, ਇਹ ਸਾਰੇ ਇਹਨਾਂ ਨੇ ਕੈਮਰੇ ਆਨਲਾਈਨ ਕੀਤੇ ਹੋਏ ਆ। ਇਹ ਸਿਕਿਉਰਿਟੀ ਅਲਾਰਮ ਵੀ ਵਜਾਉਂਦੇ ਆ। ਅੱਛਾ ਮਾਰ ਬਾਹਰ ਨੂੰ ਵੀ ਲਾਇਆ ਹੋਇਆ ਕੈਮਰਾ ਢੇਰ ਸ਼ੇਰ ਆਲ ਨੂੰ ਨਾ, ਅੰਦਰ ਵੀ ਆ। ਤੇ ਇਹ ਜਿਹੜਾ ਉੱਪਰ ਆ ਵੀ ਸੋਨਾ ਹੀ ਹੈ ਭਾਈ ਹੈ ਢੇਰ ਵੀ ਤਾਂ ਸੋਨਾ ਹੀ ਆ ਭਾਈ, ਹਜ਼ਾਰਾਂ ਰੁਪਈਆਂ ਦਾ ਢੇਰ ਆ। ਤੇ ਜਿਹੜਾ ਦੂਸਰਾ ਨਾ 360 ਐਂਗਲ ਵਾਲਾ ਕੈਮਰਾ ਜਿਹੜਾ ਇਹ ਰੋਟੇਟ ਕਰਦਾ ਹੈ, ਘੁੰਮਦਾ ਹੈ, ਪੂਰੀ ਡਾਇਰੈਕਸ਼ਨ ਦਿਖਾਉਂਦਾ। ਇੱਕ ਇੱਧਰ ਲੱਗਾ ਇੱਕ ਉੱਧਰ ਲੱਗਾ ਹੋਇਆ, ਉੱਧਰ ਨਹੀਂ ਹੈਗਾ। ਇਹ ਦੋ ਕੈਮਰੇ ਏਡੇ ਤਗੜੇ ਆ ਕਿ ਹਰ ਸ਼ੈ ਆਪਣਾ ਵਿਊ ਉਹਨਾਂ ਨੂੰ ਵਿਖਾ ਰਹੇ ਹੋਣੇ ਇਸ ਟਾਈਮ। ਠੀਕ ਹੈ ਜੀ ਉਹ ਬੈਠੇ ਵੇਖ ਰਹੇ ਹੋਣੇ ਕਿ ਛੱਤ ਤੇ ਚੜੇ ਥੱਲੇ ਫਿਰ ਰਹੇ ਆ, ਮੁਕੰਮਲ ਜਿਹੜਾ ਵਿਊ ਸ਼ੂ ਮੁਕੰਮਲ ਉਹਨਾਂ ਨੂੰ ਤੇ ਆ ਰਿਹਾ ਹੋਣਾ। ਮਾਰ ਨਜ਼ਾਰਾ ਆਇਆ ਕਿ ਨਹੀਂ ਦੱਸ ਹਾਂ ਜ਼ਬਰਦਸਤ ਹੈ, ਬੜਾ ਦਿਲ ਖੁਸ਼ ਹੈ ਦਿਲ ਖੁਸ਼ ਹੁੰਦਾ ਨਾ ਪੂਰਾ ਨੂੰ ਹੋਇਆ ਥੋੜਾ ਜਿਹਾ ਇਦਾਂ ਹੀ ਬਾਤ ਰੱਖਿਆ ਇਹਨਾਂ ਡੇਰਿਆਂ ਨੂੰ। ਆਮੀਨ। ਸਾਡਾ ਦਿਲ ਬੜਾ ਖੁਸ਼ ਹੁੰਦਾ ਸੀ ਇਹਨਾਂ ਚੀਜ਼ਾਂ ਜਦੋਂ ਜਾਨਵਰਾਂ ਨੂੰ, ਪਰਿੰਦਿਆਂ ਨੂੰ, ਡੇਰਿਆਂ ਨੂੰ, ਇਹਨਾਂ ਚੀਜ਼ਾਂ ਨੂੰ ਵੇਖਦੇ। ਤੁਹਾਨੂੰ ਪਤਾ ਕਿ ਆਪਣਾ ਸ਼ੌਕ ਵੀ ਇਸ ਚੀਜ਼ ਦਾ, ਬਾਕੀ ਖੁਸ਼ੀ ਹੁੰਦੀ। ਵੇਖੋ ਸਾਡੇ ਪੰਜਾਬ ਦੀਆਂ ਖੂਬਸੂਰਤੀਆਂ ਹਰ ਪਾਸੇ ਹਰਿਆਈ ਹਰਿਆਈ ਹੈ। ਇਸ ਡੇਰੇ ਤੇ ਇੱਕ ਕਮੀ ਆ ਘੋੜੇ ਦੀ ਲਓ ਜੀ ਨਦੀਮ ਭਾਈ ਆਫਾ ਲਿਖਾਈ ਤੁਹਾਡੇ ਡੇਰੇ ਤੇ ਘੋੜੇ ਦੀ ਕਮੀ ਹੈ, ਬਾਕੀ ਸਾਰੇ ਵਿਟਾਮਿਨ ਪੂਰੇ ਆ। ਤੇ ਅੱਲਾਹ ਤਾਲਾ ਤੁਹਾਨੂੰ ਜਨਾਬ ਅਲੀ ਆਪਣੇ ਖਜ਼ਾਨਿਆਂ ਚੋਂ ਇੱਕ ਸੋਹਣਾ ਜਿਹਾ ਘੋੜਾ ਜਾਂ ਘੋੜੀ ਤਾਂ ਕਰੇ, ਕਿਉਂਕਿ ਚੋਰੀ ਗੱਲ ਇਹ ਹੈ ਕਿ ਚਾਰ ਚੰਦ ਲੱਗ ਜਾਂਦੇ ਆ। ਠੀਕ ਆ ਹਰ ਬੰਦੇ ਦਾ ਇੱਕ ਆਪਣਾ ਸ਼ੌਕ ਹੁੰਦਾ ਵਾ, ਮਗਰ ਉਹ ਵੀ ਅੱਲਾਹ ਦੀ ਦਿੱਤਾ ਹੋਇਆ ਕਿ ਐਸਾ ਜਾਨਵਰ ਆ। ਮੈਂ ਕਹਿੰਦਾ ਜਿੱਦਣ ਅਸੀਂ ਸ਼ੌਕ ਕਰਨ ਲੱਗੇ ਆ ਨਜ਼ਾਰੇ ਨਜ਼ਾਰੇ ਨੇ ਸਵਾਦ ਹੀ ਸਵਾਦ ਆ। ਔਰ ਸਭ ਤੋਂ ਵੱਡੀ ਗੱਲ ਪਤਾ ਕੀ ਗੱਲ ਆ, ਲੋਕ ਕਹਿੰਦੇ ਆ ਕਿ ਘੋੜੇ ਨਵਾਬ ਬੰਦੇ ਰੱਖਦੇ, ਨਹੀਂ ਮੈਂ ਕਹਿੰਦਾ ਘੋੜੇ ਤਾਂ ਨਵਾਬ ਬਣਾ ਦਿੰਦੇ ਆ। ਇਨਸਾਨ ਵਾਸਤੇ ਇੰਨੇ ਰਿਸਕ ਦੇ ਦਰਵਾਜ਼ੇ ਖੋਲ ਦਿੰਦੇ ਆ ਨਾ, ਪ੍ਰੋਟੋਕੋਲ ਬਣ ਜਾਂਦਾ। ਨਾ ਚੋਰੀ ਵੈਸੇ ਵੀ ਇਨਸਾਨ ਵਾਸਤੇ ਇੰਨੀਆਂ ਆਸਾਨੀਆਂ ਪੈਦਾ ਕਰਕੇ ਆਉਂਦੇ। ਦੇਖੋ ਜਿਹੜਾ ਵੀ ਜਾਨਵਰ ਆਉਂਦਾ ਨਾ ਆਪਣਾ ਰਿਸਕ ਨਾਲ ਨਾਲ ਘੋੜਾ ਵੀ ਲੈ ਕੇ ਆਉਂਦਾ। ਤੇ ਮੈਂ ਚੀਜ਼ ਵੇਖੀ ਹੈ। ਠੀਕ ਹੈ ਜਿੱਦਣ ਦੇ ਦੋ ਘੋੜੇ ਤੁਹਾਡੇ ਡੇਰੇ ਤੇ ਖਲੋਤੇ ਆ, ਕੋਈ ਮੁਸ਼ਕਲ ਤੇ ਨਹੀਂ ਨਾ, ਅੱਲਾਹ ਉਹਨਾਂ ਉਹ ਵੀ ਖਾ ਕੇ ਸੌਂਦੇ, ਅਸੀਂ ਵੀ ਖਾ ਕੇ ਸੌਂਦੇ, ਉਹ ਵੀ ਅੱਛਾ ਖਾ ਕੇ ਸੌਂਦੇ ਅਲਹਮਦੁਲਿਲਾ, ਅਸੀਂ ਵੀ ਅੱਛਾ ਖਾ ਕੇ ਸੌਂਦੇ। ਤਾਂ ਲਓ ਜੀ ਇਧਰੋਂ ਮੈਂ ਕਿਹਾ ਤੁਹਾਨੂੰ ਇੱਕ ਵਾਰੀ ਮੁਕੰਮਲ ਵਿਊ ਚੈੱਕ ਕਰਵਾ ਦਈਏ। ਆਈ ਹੋਪ ਕਿ ਵੀਰਾਂ ਨੂੰ ਪਸੰਦ ਆਇਆ ਹੈਗਾ ਨਜ਼ਾਰਾ। ਅਸੀਂ ਇੰਨੀ ਗੱਡੀ ਭਜਾਈ ਕੇ ਛੱਡ ਗੱਲਾਂ ਦਿਓ, ਅਸੀਂ ਸਿਰਫ ਕੀ ਆ ਤੁਹਾਨੂੰ ਦਿਨ ਟਾਈਮ ਦਾ ਜਿਹੜਾ ਵਿਊ ਚੈੱਕ ਕਰਵਾਉਣ ਵਾਸਤੇ। ਚੈੱਕ ਕਰੋ। ਤੇ ਬਾਕੀ ਤੁਹਾਨੂੰ ਮੈਂ ਵੀਡੀਓ ਦੱਸਦਾ ਜਾਵਾਂ, ਬਹੁਤ ਸਾਰੇ ਦੋਸਤ ਨੰਬਰ ਮੇਰਾ ਜਿਨ੍ਹਾਂ ਕੋ ਹੁਣ ਗਿਆ ਵਾ, ਅਰਸਲਾਨ ਭਾਈ ਸਾਡੇ ਡੇਰੇ ਤੇ ਜਾਓ, ਗੁਜਰਾਤ ਜਾਓ, ਅਰਸਲਾਨ ਭਾਈ ਹੁੰਦੀ ਸਾਡੇ ਡੇਰੇ ਤੇ ਆਉਣਾ, ਸਾਡੇ ਕੋ ਆਉਣਾ। ਸਾਡਾ ਸ਼ੌਕ ਵਿਖਾ ਦੇ ਵੀ ਘੋੜੇ ਰੱਖੇ, ਮੱਝਾਂ ਰੱਖੀਆਂ। ਤੋ ਇਨਸ਼ਾਅੱਲਾ ਕੋਈ ਐਸੀ ਤਰਤੀਬ ਬਣਾਵਾਂਗੇ ਕਿ ਜਾਇਆ ਕਰਾਂਗੇ ਲਾਜ਼ਮੀ। ਬੜਾ ਲੇਕਿਨ ਤੁਹਾਨੂੰ ਪਤਾ ਹੁਣ ਫਿਰ ਹਰ ਦਿਨ ਵੀ ਬੰਦਾ ਕਿਤੇ ਨਾ ਕਿਤੇ ਨਿਕਲਿਆ ਹੋਵੇ ਤੇ ਪਿੱਛੋਂ ਡੇਰੇ ਦਾ ਨਿਜ਼ਾਮ ਵੀ ਖਰਾਬ ਹੋ ਜਾਂਦਾ। ਤੇ ਇਨਸ਼ਾਅੱਲਾ ਵਾਰੀ ਸਾਰੇ ਵੀਰਾਂ ਦੇ ਡੇਰੇ ਤੇ ਜਾਵਾਂਗੇ। ਠੀਕ ਹੈ ਜਿਹੜੇ ਵੀਰਾਂ ਦਾ ਸ਼ੌਕ ਆ ਗਿਆ ਮਾਰ ਸਾਹਿਬ ਇੱਕ ਸੀਰੀਜ਼ ਟਾਈਪ ਜਿਹੜਾ ਨਾ ਵਾਰੀ ਸਾਰਿਆਂ ਦਾ ਇਨਸ਼ਾਅੱਲਾ ਸ਼ੌਕ ਵੀ ਵਿਖਾਵਾਂਗੇ। ਬੜਾ ਲੇਕਿਨ ਤੁਹਾਨੂੰ ਪਤਾ ਫਿਰ ਡੇਲੀ ਅਸੀਂ ਬਾਹਰ ਨਿਕਲ ਜਾਈਏ ਤੇ ਪਿੱਛੋਂ ਆਪਣੇ ਡੇਰੇ ਦਾ ਨਿਜ਼ਾਮ ਵੀ ਆਊਟ ਆਫ ਕੰਟਰੋਲ ਹੋ ਜਾਂਦਾ। ਤੇ ਇਸ ਕਰਕੇ ਕੁਛ ਐਸਾ ਦਿਨ ਰੱਖਿਆ ਕਰਾਂਗੇ ਹਫਤੇ ਬਾਅਦ, 10 ਦਿਨਾਂ ਬਾਅਦ, 15 ਦਿਨਾਂ ਬਾਅਦ, ਨਾਲੇ ਆਪ ਫਿਰ ਤੋਂ ਰਾਏ ਤੇ ਨਾਲੇ ਜਿਹੜਾ ਆ ਕਿ ਆਪਣਾ ਵੀਰਾਂ ਦਾ ਸ਼ੌਕ ਕਰਾਤਾ ਜੀ। ਕੀ ਹਾਲ ਨੇ? ਠੀਕ ਹੋ ਨਾ? ਆਉਂਦਿਆਂ ਸਾਰੀ ਵੇਖੋ ਲੜਕੇ ਇਹਨਾਂ ਨੂੰ ਹਾਲ ਦੇ ਨਾਲ ਬੰਨ੍ਹ ਦਿੱਤਾ ਜੇ। ਤੇ ਬਾਕੀ ਅਸੀਂ ਉੱਪਰ ਖੜੇ ਹਾਂ, ਮੈਂ ਤੁਹਾਨੂੰ ਚੈੱਕ ਕਰਾਉਣਾ ਫਿਰ। ਉਹਦੀ ਨਜ਼ਰ ਨਾਲ ਘੁੰਮਾ ਪਰੇ ਨੂੰ ਨਾ ਚੱਲ ਜੀ ਕਿਤੇ, ਉਹਦੀ ਨਜ਼ਰ ਮੇਰੇ ਵਾਲੀ ਹੈ। ਉਹਨੂੰ ਵੇਲਾ ਇੰਨਾ ਪਤਾ ਕਿ ਇਹਨੇ ਮੈਨੂੰ 4 ਦਿਨ ਰੋਟੀ ਪਾਈ ਹੈ, ਉੱਥੇ ਹੀ ਖੜੀ ਹੈ। ਲਓ ਜੀ ਇੱਥੋਂ ਚੈੱਕ ਕਰੋ, ਇੱਥੋਂ ਲੱਗ ਰਿਹਾ ਪਤਾ ਨਹੀਂ ਕਿੰਨੀ ਕੁ ਦੂਰ ਆ ਵਾਈਡ ਐਂਗਲ ਦੇ ਵਿੱਚ ਨਾ। ਵਾਈਡ ਐਂਗਲ ਲੱਗ ਰਿਹਾ ਪਰ ਸਾਡੇ ਤੋਂ ਕਿੰਨੀ ਕੁ ਦੂਰ ਆ। ਤੇ ਹੁਣ ਮੈਂ ਤੁਹਾਨੂੰ 1 ਮਿੰਟ ਜ਼ੂਮ ਕਰਕੇ ਦੁਬਾਰਾ ਚੈੱਕ ਕਰਾਉਣਾ। ਲਓ ਜੀ 2x ਚੱਕਿਆ, 6x ਤੱਕ ਲੱਗ ਗਿਆ ਐਨ ਸਕਰੀਨ ਤੇ ਆ ਗਈ ਜੀ। ਬਾਬਾ ਦੁੱਧ ਲੈ ਆਇਆ ਜੀ। ਠੀਕ ਹੈ ਇਹਨਾਂ ਲਿਆ ਕੇ ਨੰਬਰ ਲਾਉਣਾ ਜੀ, ਜੋ ਫਲਾਣੀ ਮੱਝ ਦਾ ਇੰਨੇ ਨੰਬਰ ਦਾ ਦੁੱਧ ਆ ਉਹ ਲਿਆ ਕੇ ਉਹਨਾਂ ਡੱਬੇ 'ਚ ਪਾਉਣਾ, ਉਹਨਾਂ ਨਾਲ ਕਾਪੀ ਤੇ ਲਿਖ ਲੈਣਾ। ਆਹ ਕੰਮ ਸਹੀ ਹੈ ਨਾ, ਪਤਾ ਹੁੰਦਾ ਕਿਹੜੇ ਜਾਨਵਰ ਨੇ ਕਿੰਨਾ ਦੁੱਧ ਦਿੱਤਾ। तो आज के व्लॉग का इतने करते खत्म, नैक्सट मिलांगे। ठीक है जी, प्यारी तो सोहनी जी एक वीडियो के नाल बड़ा मज़ा है। नदीम भाई अल्लाह तुहाडा शौक सलामत रखे, तुहाडे जानवरां नूं तंदुरुस्ती देवे। मैं कहना ना कि तुहाडा साडा शौक है, ते अल्लाह पाक तुहाडे साडे शौक नूं सलामत रखे, बुरी नज़र तो बचावे। फिर अल्लाह हाफिज़।